ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਤੇ ਇਹ ਪ੍ਰੋਗਰਾਮ ਇਸ ਸਾਲ ਦਾ ਅਖੀਰਲਾ ਪ੍ਰੋਗਰਾਮ ਹੋਗਾ ਜੀ, ਖਬਰ ਤੇ ਨਜ਼ਰ। ਤੇ ਅਸੀਂ ਅਗਾਊ ਹੀ ਮੁਬਾਰਕਾਂ ਦਿੰਦੇ ਹਾਂ ਨਵੇਂ ਸਾਲ ਦੀਆਂ, ਸਭ ਲਈ ਬਹੁਤ ਵਧੀਆ ਖੁਸ਼ੀਆਂ ਭਰਿਆ ਹੋਵੇ। ਕੁਝ ਕੁ ਖਬਰਾਂ ਕਰਾਂਗੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਹੈ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਜੀ ਵੈਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਪਾਵਲਰ, ਸੁੱਚਾ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਚੋਕਰ ਡਰਲਿਕ, ਹਰਵਿੰਦਰ ਸਿੰਘ ਸਮਰਾ ਤੇ ਸੁਰਿੰਦਰ ਸਿੰਘ ਜੀ ਜੁਬਾ ਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ, ਜਿਨ੍ਹਾਂ ਤੋਂ ਤੁਸੀਂ ਟਰੱਕ ਵਾਸ਼ ਵੀ ਕਰਵਾ ਸਕਦੇ ਹੋ ਟਲੈਰੀ ਤੋਂ, ਜਿਨ੍ਹਾਂ ਦਾ ਫੋਨ ਨੰਬਰ 5596851260। ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਸਾਡੇ ਨਾਲ ਹੁਣ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਔਰ ਮੇਰੇ ਵੱਲੋਂ ਵੀ ਜੀ ਨਵੇਂ ਸਾਲ ਦੀਆਂ ਸਮੂਹ ਲਿਸਨਰ ਜੀ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਸੁਣਦੇ ਨੇ, ਉਹਨਾਂ ਲਈ ਇਹ ਨਵਾਂ ਵਰ੍ਹਾ ਜਿਹੜਾ ਜੀ ਉਹ ਨਵੀਆਂ ਆਸਾਂ ਲੈ ਕੇ ਆਵੇ। ਔਰ ਦੁਨੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀ ਖਿੱਚਾਤੁਈ ਚੱਲੀ ਹੋਈ ਹੈ ਜੀ ਇੱਕ ਦੂਜੇ ਨੂੰ ਲੈਟ ਡਾਊਨ ਕਰਨ ਦੀ, ਕਿਸੇ ਤਰੀਕੇ ਦੇ ਨਾਲ ਪੰਜਾਬੀਆਂ ਦੇ ਵਿੱਚ ਇਹ ਥੋੜ੍ਹੀ ਘੱਟ ਹੋਈ। ਜਿਹੜੀਆਂ ਵਿਸ਼ ਨੇ ਉਹ ਇਸ ਤਰ੍ਹਾਂ ਦੀਆਂ ਕੁਛ ਹੋਣੀਆਂ ਚਾਹੀਦੀਆਂ ਨੇ ਮੇਰੀ ਚਾਚੇ ਜੀ, ਜਿਹੜੇ ਸਾਰਿਆਂ ਦੇ ਉੱਤੇ ਲਾਗੂ। ਬਹੁਤ ਮਿਹਰਬਾਨੀ ਪਿਛਲੇ ਸਾਲ ਦੇ ਦੌਰਾਨ ਸਾਰਿਆਂ ਦੇ ਵੱਲੋਂ ਸਹਿਯੋਗ ਦੇਣ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਅਤੇ ਤੁਹਾਨੂੰ ਵੀ ਸਾਰੇ ਸਰੋਤਿਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ। ਅਤੇ ਅੱਗੇ ਆਪਾਂ ਗੱਲ ਕਰਦੇ, ਜਿਸ ਤਰ੍ਹਾਂ ਤੁਸੀਂ ਗੱਲ ਹੀ ਕੀਤੀ ਆ ਖਿੱਚਾ ਤੋਈ, ਹੋਰ ਬਹੁਤ ਕੁਛ ਜਿਹੜਾ ਆ ਦੁਨੀਆ 'ਤੇ ਵਾਪਰਿਆ। ਸਪੈਸ਼ਲੀ ਅਸੀਂ ਆਪਣੀ ਗੱਲ ਕਰਾਂਗੇ। ਅਤੇ ਜੇ ਇੱਕ ਵਿਆਹ ਦਾ ਚਰਚਾ ਕਰੀਏ ਤਾਂ ਵਿਆਹ ਦੇ ਬਾਜੇ ਮਾਤਮ 'ਚ ਬਦਲੇ। ਬਿਲਕੁਲ ਜੀ, ਇਹ ਜਿਵੇਂ ਸਿਆਣਿਆਂ ਦੇ ਜੀ ਵਰ੍ਹੇ ਦਿਨਾਂ ਦੇ ਦਿਨ ਭਾਵ ਕਿ ਕੋਈ ਖਾਸ ਦਿਨ ਜਿਹੜੇ ਹੁੰਦੇ ਆ, ਉਹ ਚਾਹੇ ਦਿਨ ਤਿਉਹਾਰ ਦੇ ਰੂਪ ਦੇ ਵਿੱਚ ਹੋਣ ਤੇ ਚਾਹੇ ਘਰਾਂ ਦੇ ਵਿੱਚ ਜਿਹੜੇ ਜਸ਼ਨ ਹੁੰਦੇ ਨੇ ਜੀ ਵਿਆਹਾਂ ਦੇ ਉਹ ਹੋਣ, ਇਹਨਾਂ ਦੇ ਮੌਕੇ ਦੇ ਉੱਤੇ ਪੰਜਾਬੀਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਅਜੀਬ ਜੀ ਜਿਹੜੀ ਇਹਨਾਂ ਦੀ ਉਹ ਸ਼ੁਰੂ ਹੋ ਗਈ ਆ ਪ੍ਰਥਾ, ਤੇ ਗੋਲੀਆਂ ਜਿਹੜੀਆਂ ਉਹ ਚਲਾਉਣੀਆਂ। ਸਮੇਂ ਦੇ ਉੱਤੇ ਇਹ ਚੱਲਦੀਆਂ ਗੋਲੀਆਂ ਜਾਨਾਂ ਲੈਂਦੀਆਂ ਰਹੀਆਂ ਨੇ। ਤੇ ਇੱਕ ਵਾਰੀ ਫੇਰ ਇਸੇ ਤਰ੍ਹਾਂ ਦੀ ਘਟਨਾ ਜਿਹੜੀ ਹੈ ਜੀ ਗੂਲਾ ਚੀਕਾ ਜਿਹੜਾ ਇੱਥੇ ਪੈਂਦਾ ਪਟਿਆਲੇ ਦੇ ਨੇੜੇ, ਉੱਥੇ ਇਹ ਘਟਨਾ ਜਿਹੜੀ ਉਹ ਵਾਪਰੀ ਆ। ਵਿਆਹ ਤੋਂ ਇੱਕ ਦਿਨ ਪਹਿਲਾਂ ਲੇਡੀਜ਼ ਸੰਗੀਤ ਦੇ ਦੌਰਾਨ ਗੋਲੀ ਚੱਲ ਗਈ। ਔਰ ਇਹ ਤੋਂ ਵੀ ਜਿਹੜੀ ਜੀ ਅਗਲੀ ਮਾੜੀ ਘਟਨਾ ਇਹ ਹੋਈ ਕਿ ਇਹ ਗੋਲੀ ਜਿਹੜੀ ਸੀਗੀ ਉਹ ਸਿੱਧੀ ਜਾ ਵੱਜੀ ਵਿਆਹੰਦੜ ਮੁੰਡੇ ਨੂੰ। ਔਰ ਇਹਦੇ ਨਾਲ ਉਹਦੇ ਜਿਹੜੇ ਛੜੇ ਸੀਗੇ ਜੀ ਉਹ ਇਹ ਵਿਆਹ ਵਾਲੇ ਮੁੰਡੇ ਦੇ ਦੋ ਭਰਾਵਾਂ ਨੂੰ ਵੀ ਜਿਹੜੇ ਜੀ ਉਹ ਜਾ ਲੱਗੇ, ਜਿਹੜੇ ਕਿ ਗੰਭੀਰ ਰੂਪ 'ਚ ਜ਼ਖਮੀ ਨੇ। ਗੁੱਲਾ ਵਾਸੀ ਜਗਦੀਸ਼ ਸਿੰਘ ਵੋਹਰਾ ਦੇ ਛੋਟੇ ਮੁੰਡੇ ਦਾ ਜਿਹੜਾ ਜੀ ਉਹ ਵਿਆਹ ਸੀਗਾ ਤੇ ਜਿਹੜਾ ਲੇਡੀ ਸੰਗੀਤ ਚੱਲ ਰਿਹਾ ਸੀਗਾ। ਰਾਤ ਦੇ 10 ਵਜੇ ਜਿਹੜਾ ਜੀ ਡੀਜੇ ਦੇ ਉੱਤੇ ਸਾਰੇ ਨੱਚ ਰਹੇ ਸੀਗੇ। ਬੰਦੂਕ ਦੇ ਨਾਲ ਹਵਾਈ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਕਿਤੇ ਸਟਕ ਹੋ ਗਿਆ, ਫਾਇਰ ਚੱਲਿਆ ਨਹੀਂ। ਮੁੜ ਕੇ ਇਹ ਜਿਹੜੀ ਰਾਈਫਲ ਸੀ ਉਹਨੂੰ ਖੋਲਣ ਦੀ ਜਦੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਉਹ ਫਾਇਰ ਹੋ ਗਿਆ, ਭਾਵ ਕਿ ਜਿਹੜਾ ਘੋੜਾ ਸੀਗਾ ਜੀ ਉਹ ਦੱਬਿਆ ਗਿਆ। ਔਰ ਉਹਦੇ ਨਾਲ ਜਿਹੜੀ ਗੋਲੀ ਸੀ ਉਹ ਚੱਲੀ। ਜਿਹੜੀ ਵਿਕਰਮ ਵੋਹਰਾ ਜਿਹਦਾ ਵਿਆਹ ਸੀਗਾ ਜੀ ਵਿਕਰਮਜੀਤ ਸਿੰਘ ਵੜੈਚ, ਉਹਨੂੰ ਜਿਹੜੀ ਉਹ ਜਾ ਲੱਗੀ। ਔਰ ਇਹਨਾਂ ਨੂੰ ਤੁਰੰਤ ਜਿਹੜਾ ਜੀ ਤੇ ਪਟਿਆਲੇ ਹਸਪੀਟਲ ਤਿੰਨਾਂ ਨੂੰ ਲਿਆਂਦਾ ਗਿਆ। ਔਰ ਜਿਹੜਾ ਵਿਆਹੰਦੜ ਮੁੰਡਾ ਸੀਗਾ ਜੀ ਉਹਨੂੰ ਮ੍ਰਿਤਕ ਕਰਾਰ ਦੇ ਦਿੱਤਾ ਡਾਕਟਰਾਂ ਨੇ। ਔਰ ਵਿਆਹ ਦੀਆਂ ਜਿਹੜੀਆਂ ਖੁਸ਼ੀਆਂ ਸੀਗੀਆਂ ਉਹ ਸਭ ਮਾਤਮ ਦੇ ਵਿੱਚ ਬਦਲ ਗਈਆਂ। ਬਦਕਿਸਮਤੀ ਇਹ ਆ ਜੀ ਕਿ ਸਮੇਂ ਤੇ ਵਾਪਰਦੀਆਂ ਘਟਨਾਵਾਂ ਤੋਂ ਪੰਜਾਬੀ ਪਰਿਵਾਰਾਂ ਨੇ ਕੁਛ ਨਹੀਂ ਸਿੱਖਿਆ ਜੀ, ਸਿਵਾਏ ਫੁਕਰਪੁਣੇ ਤੋਂ। ਵਿਆਹਾਂ ਦੇ ਵਿੱਚ ਗੋਲੀਆਂ ਦਾ ਕੀ ਜਿਹੜਾ ਜੀ ਉਹ ਮਕਸਦ ਹੈ, ਕਿਉਂ ਉੱਥੇ ਚਲਾਈਆਂ ਜਾਂਦੀਆਂ ਨੇ, ਇਹ ਨਾ ਕੋਈ ਸਿੱਖਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਹੈ। ਬਿਲਕੁਲ ਜੀ, ਇੱਕ ਵਾਰੀ ਨਹੀਂ ਹੋਇਆ, ਬਹੁਤ ਵਾਰੀ ਹੋਇਆ। ਕਈ ਵਾਰੀ ਕਿਸ ਤਰ੍ਹਾਂ ਜਿਹੜੇ ਮਨੋਰੰਜਨ ਕਰਨ ਆਉਂਦੇ ਉਹਨਾਂ ਦੀਆਂ ਵੀ ਜਾਨਾਂ ਗਈਆਂ। ਪਰ ਪਤਾ ਨਹੀਂ, ਜਿਸ ਤਰ੍ਹਾਂ ਤੁਸੀਂ ਅਰਦਾਸ ਕੀਤੀ ਹੈ ਸ਼ਾਇਦ ਕਿਤੇ ਨਾ ਕਿਤੇ ਲੋਕ ਸਮਝਣ। ਤੇ ਅੱਗੇ ਆਪਾਂ ਰਜਨੀਕਾਂਤ ਦੀ ਗੱਲ ਕਰੀਏ, ਉਹ ਵੀ ਸਿਆਸਤ ਵਿੱਚ ਕੁੱਦਿਆ। ਦੇਖੋ ਇਹ 2 ਦਹਾਕਿਆਂ ਤੋਂ ਜੀ ਤਕਰੀਬਨ ਇਹ ਕਿਆਸ ਰਾਈਆਂ ਜਿਹੜੀਆਂ ਲੱਗ ਰਹੀਆਂ ਸੀਗੀਆਂ। ਰਜਨੀਕਾਂਤ ਜਿਹੜੇ ਬੇਸ਼ੱਕ ਫਿਲਮੀ ਅਦਾਕਾਰ ਨੇ ਜੀ, ਪਰ ਉਹ ਆਪਣੇ ਸੂਬੇ ਦੇ ਵਿੱਚ ਖਾਸ ਤੌਰ ਦੇ ਉੱਤੇ ਪੂਜੇ ਜਾਂਦੇ ਆ ਜੀ। ਉਹਦੀ ਜਿਹੜੀ ਫਿਲਮ ਹੈ ਉਹਨੂੰ ਵੇਖਣ ਦੇ ਵਾਸਤੇ ਲੋਕ ਵਹੀਰਾਂ ਘੱਤਦੇ ਆ ਜੀ, ਉਹਦੀ ਪੂਜਾ ਤੱਕ ਜਿਹੜੀ ਆ ਉਹ ਕਰਦੇ ਆ। ਕਿਆਸ ਰਾਈਆਂ ਬੜੀ ਵਾਰੀ ਲੱਗੀਆਂ ਕਿ ਰਜਨੀਕਾਂਤ ਪੂਰੀ ਸਿਆਸਤ ਦੇ ਵਿੱਚ ਆ ਸਕਦੇ ਆ, ਨਹੀਂ ਆਏ।
31 ਦਸੰਬਰ ਉਹਨਾਂ ਨੇ ਜਿਹੜਾ ਜੀ ਉਹ ਮਿਥਿਆ ਸੀਗਾ ਤੇ ਹੁਣ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਤਾਮਿਲਨਾਡੂ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਰੀਆਂ 234 ਸੀਟਾਂ ਦੇ ਉੱਤੇ ਉਹ ਆਪਣੇ ਉਮੀਦਵਾਰ ਐਲਾਨਣਗੇ। ਉਹਨਾਂ ਨੇ ਇਹ ਗੱਲ ਕਹੀ ਸਿਆਸਤ ਦੇ ਵਿੱਚ ਇਮਾਨਦਾਰੀ ਤੇ ਚੰਗੇ ਰਾਜ ਪ੍ਰਬੰਧ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਜਿਹੜੀ ਸਿਆਸਤ ਹੈ ਉਹ ਗੰਦਲੀ ਹੋ ਗਈ, ਇਹਨੂੰ ਸਾਫ਼ ਕਰਨ ਦੇ ਵਾਸਤੇ ਕੁਝ ਲੋਕਾਂ ਨੂੰ ਇਹਦੇ ਵਿੱਚ ਕੁੱਦਣਾ ਪਊਗਾ। ਉਹਨਾਂ ਨੇ ਕਿਹਾ ਕਿ ਮੇਰਾ ਸਿਧਾਂਤ ਤੇ ਇੱਛਾ ਵੀ ਇਹੀ ਹੈ। ਲੋਕਾਂ ਨੂੰ ਉਹਨਾਂ ਨੇ ਅਪੀਲ ਕੀਤੀ ਕਿ ਮੈਂ ਇਕੱਲਿਆਂ ਕੁਝ ਨਹੀਂ ਕਰ ਸਕਦਾ। ਉਹਨਾਂ ਨੇ ਕਿਹਾ ਕਿ ਰਾਜਿਆਂ ਦੇ ਟਾਈਮ ਵੀ ਉਹ ਆਪਣੇ ਦੁਸ਼ਮਣਾਂ ਦੇ ਮੁਲਕ ਦੇ ਵਿੱਚ ਲੁੱਟਮਾਰ ਕਰਦੇ ਸੀਗੇ, ਪਰ ਜਮਹੂਰੀਅਤ 'ਚ ਪਾਰਟੀਆਂ ਆਪਣੇ ਹੀ ਲੋਕਾਂ ਨੂੰ ਲੁੱਟ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਨਿਸ਼ਕਾਮ ਵਾਲੰਟੀਅਰਾਂ ਦੀ ਜ਼ਰੂਰਤ ਹੈ ਜਿਹੜੇ ਅਹੁਦਿਆਂ ਦੇ ਪਿੱਛੇ ਨਾ ਭੱਜਣ, ਭ੍ਰਿਸ਼ਟਾਚਾਰ ਨੂੰ ਕਿਸੇ ਤਰੀਕੇ ਦੇ ਨਾਲ ਰੋਕਿਆ ਜਾਵੇ। ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀਆਂ 19 ਦੀਆਂ ਲੋਕ ਸਭਾ ਚੋਣਾਂ ਨੇ ਇਹਦੇ ਸੰਬੰਧੀ ਅਸੀਂ ਛੇਤੀ ਕੋਈ ਨਾ ਕੋਈ ਫੈਸਲਾ ਜਿਹੜਾ ਜੀ ਉਹ ਲੈ ਲਾਂਗੇ। ਇੱਕ ਹੋਰ ਅਦਾਕਾਰ ਨੇ ਜੀ ਇਸੇ ਏਰੀਏ ਦੇ, ਕਮਲ ਹਸਨ ਹੁਰੀ, ਉਹਨਾਂ ਨੇ ਟਵੀਟ ਕਰਕੇ ਰਜਨੀਕਾਂਤ ਦੇ ਸਿਆਸਤ ਦੇ ਵਿੱਚ ਦਾਖਲੇ ਦਾ ਸਵਾਗਤ ਕੀਤਾ। ਰਜਨੀਕਾਂਤ ਨੇ ਅਹਿਮ ਐਲਾਨ ਇਹ ਵੀ ਕੀਤਾ ਕਿ ਜੇ ਸਾਡੀ ਪਾਰਟੀ ਚੋਣਾਂ ਲੜਦੀ ਹੈ, ਤਾਮਿਲਨਾਡੂ ਦੇ ਵਿੱਚ ਉਹ ਜਿੱਤ ਜਾਂਦੀ ਆ, ਉੱਥੋਂ ਦੀ ਸੱਤਾ ਦੇ ਵਿੱਚ ਜੋ ਵਾਅਦੇ ਕਰਾਂਗੇ 3 ਸਾਲਾਂ ਦੇ ਵਿੱਚ ਉਹ ਪੂਰੇ ਨਾ ਕਰ ਸਕੇ ਤੇ ਉਹਨਾਂ ਕਿਹਾ ਕਿ ਉਹ ਨਾ ਸਿਰਫ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਬਲਕਿ ਉਹ ਸਿਆਸਤ ਨੂੰ ਵੀ ਅਲਵਿਦਾ ਜਿਹੜਾ ਜੀ ਉਹ ਕਹਿ ਦੇਣਗੇ। ਇਹਦੇ ਨਾਲ ਤਾਮਿਲਨਾਡੂ ਦੀ ਜਿਹੜੀ ਸਿਆਸਤ ਹੈ, ਕਿਉਂਕਿ ਤਾਮਿਲਨਾਡੂ ਦੀ ਸਿਆਸਤ ਦਾ ਅਸਰ ਸਿੱਧਾ ਸੈਂਟਰ ਦੇ ਉੱਤੇ ਵੀ ਜਿਹੜਾ ਜੀ ਉਹ ਪੈਂਦਾ। ਇਹ ਜਿਹੜੇ ਸਿਆਸਤ ਦੇ ਵਿੱਚ ਆਉਣ ਦੇ ਨਾਲ ਰਜਨੀਕਾਂਤ ਦੇ ਨਿਰਸੰਦੇਹ ਨਾ ਸਿਰਫ ਤਾਮਿਲਨਾਡੂ ਦੀ ਜਿਹੜੀ ਸਿਆਸਤ ਹੈ ਜੀ ਉਹਦੇ ਵਿੱਚ ਉਥਲ ਪੁਥਲ ਮਚੂਗਾ, ਇਹਦਾ ਅਸਰ ਸਿੱਧਾ ਦਿੱਲੀ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਦੌਰਾਨ ਦੇਖਿਆ ਜਾਊਗਾ। ਜਿਵੇਂ ਕਮਲ ਹਸਨ ਨੇ ਉਹਨਾਂ ਦਾ ਸਵਾਗਤ ਕੀਤਾ, ਜੇ ਕਿਤੇ ਦੋਨੋਂ ਜਾਣੇ ਰਲਦੇ ਆ ਤਾਂ ਨਿਰਸੰਦੇਹ ਕੋਈ ਵੀ ਤਖਤਾ ਜਿਹੜਾ ਜੀ ਉਹ ਪਲਟ ਸਕਦੇ ਆ, ਜਿੰਨੇ ਇਹ ਉੱਥੇ ਉਸ ਏਰੀਏ ਦੇ ਵਿੱਚ ਫੇਮਸ ਤਾਮਿਲਨਾਡੂ 'ਚ ਖਾਸ ਤੌਰ ਤੇ। ਜੀ ਬਿਲਕੁਲ, ਚੰਗੇ ਬੰਦੇ ਆ, ਉਹ ਜ਼ਰੂਰ ਉਹਨਾਂ ਨੂੰ ਆਉਣਾ ਚਾਹੀਦਾ ਆ। ਤੇ ਅੱਗੇ ਆਪਾਂ ਪੰਜਾਬ ਦੇ ਵਿੱਚ ਜੇ ਧੁੰਦ ਦੀ ਗੱਲ ਕਰੀਏ ਤੇ ਥਾਂ ਕਿਸੇ ਹਾਦਸੇ ਹੋਣ ਦੀਆਂ ਖਬਰਾਂ। ਬਿਲਕੁਲ ਜੀ, ਇਹ ਧੁੰਦ ਵੈਸੇ ਪੈ ਤਾਂ ਪੰਜਾਬ, ਹਰਿਆਣਾ, ਦਿੱਲੀ ਤੱਕ ਜਿਹੜੀ ਹੈ ਜੀ ਉਹ ਪਈ ਆ। ਜਿਹੜਾ ਇੰਟਰਨੈਸ਼ਨਲ ਏਅਰਪੋਰਟ ਆ ਜੀ ਆਪਣੇ ਦਿੱਲੀ ਵਾਲਾ ਜੀ, ਉੱਥੇ ਕੋਈ 350 ਦੇ ਕਰੀਬ ਜਿਹੜੀਆਂ ਫਲਾਈਟਸ ਨੇ ਉਹ ਡਾਇਰੈਕਟ ਪ੍ਰਭਾਵਿਤ ਹੋਈਆਂ। ਕਈਆਂ ਦੇ ਰੂਟ ਬਦਲੇ ਗਏ, ਕਈਆਂ ਨੂੰ ਜਿਹੜਾ ਜੀ ਉਹ ਰੱਦ ਕੀਤਾ ਗਿਆ। ਜਿਹੜੇ ਵਿਜ਼ਿਬਿਲਿਟੀ ਸੀਗੀ ਜੀ ਉਹ ਤਕਰੀਬਨ 50 ਮੀਟਰ ਤੱਕ ਦੀ ਦਿੱਲੀ ਦੇ ਵਿੱਚ ਜਿਹੜੀ ਉਹ ਸੀਗੀ, ਜਿਹਦੇ ਕਰਕੇ ਬਹੁਤੀਆਂ ਫਲਾਈਟ ਜਿਹੜੀਆਂ ਜੀ ਉਹ ਉਤਰ ਨਹੀਂ ਸਕੀਆਂ। ਜਿਹੜੀਆਂ ਟ੍ਰੇਨ ਸੀਗੀਆਂ ਉਹ 6-6, 7-7 ਘੰਟੇ ਜਿਹੜੀਆਂ ਜੀ ਉਹ ਪਛੜ ਕੇ ਚੱਲਦੀਆਂ ਰਹੀਆਂ। ਇਹਦੇ ਨਾਲ ਸਾਰਾ ਜਿਹੜਾ ਸੜਕੀ ਟ੍ਰੈਫਿਕ ਸੀਗਾ ਉਹ ਵੀ ਵੱਡਾ ਪ੍ਰਭਾਵਿਤ ਹੋਇਆ। ਸੋ ਜੇਕਰ ਤੁਹਾਡਾ ਕੋਈ ਜਾਣ ਪਛਾਣ ਵਾਲਾ ਫਲਾਈਟ ਦੇ ਵਿੱਚ ਸੀ, ਉਧਰੋਂ ਆ ਰਿਹਾ ਜਾਂ ਇੱਧਰੋਂ ਜਿਹੜਾ ਜੀ ਉਹ ਜਾ ਰਿਹਾ, ਉਹਦੇ ਨਾਲ ਕੰਟੈਕਟ ਨਹੀਂ ਹੋ ਰਿਹਾ, ਤਾਂ ਉਹਦਾ ਰੀਜ਼ਨ ਇਹ ਹੈ ਜੀ ਉਹ ਕਿਤੇ ਨਾ ਕਿਤੇ ਏਅਰਪੋਰਟ ਦੇ ਉੱਤੇ ਫਸਿਆ ਹੋ ਸਕਦਾ ਜੀ। ਇਹਨਾਂ ਏਅਰਪੋਰਟ ਦੇ ਉੱਤੇ ਕੁਝ ਜਿਹੜੀਆਂ ਫਲਾਈਟ ਸੀਗੀਆਂ ਜੀ ਇੰਟਰਨੈਸ਼ਨਲ ਫਲਾਈਟਸ ਉਹ ਅੰਮ੍ਰਿਤਸਰ ਵੱਲ ਨੂੰ ਵੀ ਤਬਦੀਲ ਕੀਤੀਆਂ ਗਈਆਂ। ਕੁਝ ਪਰ ਪੰਜਾਬ ਦੇ ਵਿੱਚ ਵੀ ਧੁੰਦ ਜਿਹੜੀ ਬਹੁਤ ਸੀਗੀ, ਸੜਕੀ ਹਾਦਸੇ ਥਾਂ ਦੇ ਉੱਤੇ ਹੋਏ। ਨਕੋਦਰ ਰੋਡ ਦੇ ਉੱਤੇ ਜਲੰਧਰ ਦੇ ਵਿੱਚ ਲਾਂਬੜਾਂ ਦੇ ਕੋਲੇ ਦੁੱਧ ਵਾਲੇ ਟੈਂਕਰ ਤੇ ਆਟੋ ਦੇ ਵਿੱਚ ਟੱਕਰ ਹੋ ਗਈ ਜੀ। ਇਹਦੇ 3.5 ਸਾਲਾਂ ਦੀ ਬੱਚੀ ਸਣੇ 5 ਲੋਕਾਂ ਦੀ ਮੌਤ ਜਿਹੜੀ ਹੈ ਜੀ ਉਹ ਹੋ ਗਈ। ਇਸ ਆਟੋ ਦੇ ਵਿੱਚ 10 ਤੋਂ ਵੱਧ ਜਿਹੜੀਆਂ ਉਹ ਸਵਾਰੀਆਂ ਸੀਗੀਆਂ, 5 ਜਣੇ ਮੌਕੇ ਦੇ ਉੱਤੇ ਹੀ ਜਿਹੜਾ ਜੀ ਉਹ ਦਮ ਤੋੜ ਗਏ। ਇਸੇ ਤਰੀਕੇ ਦੇ ਨਾਲ ਨੰਗਲ ਸ਼੍ਰੀ ਅਨੰਦਪੁਰ ਸੜਕ ਦੇ ਉੱਤੇ ਜਿਹੜਾ ਸੀਗਾ ਜੀ ਇੱਕ ਟੈਂਕਰ ਦੇ ਵੱਲੋਂ ਜਿਹੜਾ ਜੀ ਮੋਟਰਸਾਈਕਲ ਦੇ ਨਾਲ ਹਾਦਸਾ ਹੋਇਆ। ਇਹ ਮੋਟਰਸਾਈਕਲ ਸਵਾਰ ਪਿਓ ਪੁੱਤ ਦੀ ਥਾਂ ਦੇ ਉੱਤੇ ਹੀ ਜਿਹੜੀ ਜੀ ਉਹ ਮੌਤ ਹੋ ਗਈ। ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਜਿਹੜੇ ਸੜਕੀ ਹਾਦਸੇ ਵਾਪਰੇ ਉਹਦੇ ਵਿੱਚ 14 ਦੇ ਕਰੀਬ ਜਿਹੜੀਆਂ ਜੀ ਉਹ ਮੌਤਾਂ ਦੀ ਖਬਰ ਆ ਰਹੀ ਆ। ਸੋ ਇਹ ਧੁੰਦ ਜਿਹੜੀ ਹੈ ਜੀ ਅਗਲੇ ਕੁਝ ਦਿਨਾਂ ਦੇ ਦੌਰਾਨ ਜਾਰੀ ਰਹੂਗੀ। ਹਾਲਾਂਕਿ ਮੌਸਮ ਵਿਭਾਗ ਇਹ ਵੀ ਕਹਿੰਦਾ ਕਿ ਇਸ ਵਾਰੀ ਜਿਹੜੀ ਸਿਆਲ ਆ ਜਿਹੜਾ ਜੀ ਇਹ ਬਹੁਤ ਲੰਬਾ ਨਹੀਂ ਚੱਲੂਗਾ, ਭਾਵ ਕਿ ਰਾਤਾਂ ਨੂੰ ਤਾਂ ਠੰਡ ਰਹੂਗੀ ਪਰ ਦਿਨ ਦਾ ਜਿਹੜਾ ਤਾਪਮਾਨ ਆ ਉਹ ਅੱਪ ਜਾ ਸਕਦਾ। ਪਰ ਅਜੇ ਅਗਲੇ ਤਕਰੀਬਨ 2 ਹਫ਼ਤਿਆਂ ਤੱਕ ਜਿਹੜਾ ਜੀ ਉਹ ਧੁੰਦ ਦਾ ਪ੍ਰਕੋਪ ਇਸੇ ਤਰੀਕੇ ਦੇ ਨਾਲ ਜਾਰੀ ਰਹੂਗਾ। ਔਰ ਪੰਜਾਬ ਦੇ ਵਿੱਚ ਜੇ ਵਿਜ਼ਿਬਿਲਿਟੀ ਦੀ ਸੜਕਾਂ ਦੇ ਉੱਤੇ ਗੱਲ ਕਰੀਏ ਤਾਂ ਕੱਲ ਤਕਰੀਬਨ ਜਿਹੜੀ ਸੀਗੀ ਜੀ ਸਵੇਰ ਦੇ ਸਮੇਂ 30 ਤੋਂ 40 ਮੀਟਰ ਤੱਕ ਦੀ ਸੀਗੀ, ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸੁਸਰੀ ਦੀ ਚਾਲ ਦੇ ਨਾਲ ਜਿਹੜਾ ਜੀ ਉਹ ਟ੍ਰੈਫਿਕ ਸੜਕਾਂ ਦੇ ਉੱਤੇ ਮੂਵ ਹੋ ਰਿਹਾ ਜੀ। ਤੇ ਅੱਗੇ ਆਪਾਂ ਪੁਲਿਸ ਦੀ ਅਫਸਰਾਂ ਦੀ ਆਪਤਾਪੀ ਦੀ ਗੱਲ ਕਰਦੇ ਹਾਂ ਤੇ ਉਹ ਬਹੁਤ ਚਰਚਾ ਦੇ ਵਿੱਚ ਨੇ। ਦੇਖੋ ਐਕਚੁਅਲੀ ਇਹ ਮਾਮਲਾ ਜਿਹੜਾ ਜੀ ਚੱਲਿਆ STF ਤੋਂ ਸ਼ੁਰੂ ਹੋਇਆ ਜੀ। ਔਰ STF ਜਦੋਂ ਜਿਹੜੀ ਬਣੀ ਉਹਦੇ ਵਿੱਚ
ਜਿਹੜੇ ਹਰਪ੍ਰੀਤ ਸਿੰਘ ਸਿੱਧੂ ਹੋਰੀ ਲਿਆਂਦੇ ਗਏ ਔਰ ਉਹਨਾਂ ਨੂੰ ਕੁਝ ਪਾਵਰਸ ਖਾਸ ਤੌਰ ਦੇ ਉੱਤੇ ਦਿੱਤੀਆਂ ਗਈਆਂ DGP ਦੇ ਬਰਾਬਰ। ਤੇ ਦੋ ਜਿਹੜੇ ਸੀਨੀਅਰ ਆਫੀਸਰ ਨੇ ਉਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਹਦਾ ਵਿਰੋਧ ਕੀਤਾ ਗਿਆ ਔਰ ਇਹ ਮਾਮਲਾ ਇੱਕ SSP ਦੇ ਜ਼ਰੀਏ ਹਾਈ ਕੋਰਟ ਤੱਕ ਜਿਹੜਾ ਜੀ ਉਹ ਲਿਜਾਇਆ ਗਿਆ, ਇਹਦੇ ਨਾਲ ਜਿਹੜੀ ਪੁਲਿਸ ਆਫੀਸਰਾਂ ਦੀ ਆਪਾ ਧਾਪੀ ਹੈ ਜੀ ਉਹ ਖੁੱਲ੍ਹ ਕੇ ਸਾਹਮਣੇ ਆ ਗਈ। ਪੰਜਾਬ ਦੇ ਵਿੱਚ ਨਸ਼ਿਆਂ ਦੀ ਤਸਕਰੀ, ਗੈਂਗਸਟਰਾਂ ਦਾ ਡਰ, ਸਰਹੱਦੋਂ ਪਾਰ ਅੱਤਵਾਦ, ਸਾਈਬਰ ਅਪਰਾਧ, ਲੁੱਟ ਖੋਹ, ਇਹ ਸਾਰਾ ਕੁਝ ਜਿਹੜਾ ਜੀ ਪੂਰੇ ਸਾਲ ਦੇ ਦੌਰਾਨ ਚੱਲਦਾ ਰਿਹਾ। ਲੋਕਾਂ ਦਾ ਪੁਲਿਸ ਤੋਂ ਭਰੋਸਾ ਜਿਹੜਾ ਜੀ ਉਹ ਟੁੱਟਦਾ ਜਾ ਰਿਹਾ। ਪੰਜਾਬ ਪੁਲਿਸ ਦੇ ਅਫਸਰਾਂ ਤੇ ਸੀਨੀਅਰ ਅਧਿਕਾਰੀਆਂ ਦੇ ਵਿੱਚ ਜਵਾਬਦੇਹੀ ਦੀ ਜਿਹੜੀ ਘਾਟ ਹੈ ਉਹਨੇ ਪੰਜਾਬ ਪੁਲਿਸ ਨੂੰ ਪੇਸ਼ੇਵਰ ਲੀਹ ਤੋਂ ਲਾਹਤਾ ਹੈ ਔਰ ਇਹਦੇ SHA ਤੋਂ ਲੈ ਕੇ DGP ਤੱਕ ਦੇ ਅਧਿਕਾਰੀਆਂ ਦੀ ਜਵਾਬਦੇਹੀ ਜਿਹੜੀ ਆ ਜੀ ਉਹ ਤਕਰੀਬਨ ਖਤਮ ਹੋਈ ਪਈ ਆ। ਸੀਨੀਅਰ ਪੁਲਿਸ ਵਾਲੇ ਜਿਹੜੇ ਨੇ ਜੀ ਉਹ ਇਹ ਮੰਨਦੇ ਆ ਕਿ ਸੂਬੇ ਦੇ ਵਿੱਚ ਸਰਗਰਮ ਗੈਂਗਸਟਰਾਂ ਦਾ ਨਸ਼ਾ ਤਸਕਰਾਂ ਦੇ ਨਾਲ ਡੂੰਘਾ ਹੋ ਰਿਹਾ ਗੱਠਜੋੜ, ਸਾਈਬਰ ਕ੍ਰਾਈਮ ਦੇ ਵੱਧ ਰਹੇ ਅੰਕੜੇ, ਪੁਲਿਸ ਦੀ ਨੀਡ ਇਹਨਾਂ ਨੇ ਹਰਾਮ ਜਿਹੜੀ ਹੈ ਜੀ ਉਹ ਕੀਤੀ ਹੋਈ ਆ। ਸੂਚਨਾ ਟੈਕਨੋਲੋਜੀ ਦੇ ਮੌਜੂਦਾ ਦੌਰ ਦੇ ਵਿੱਚ ਪੰਜਾਬ ਪੁਲਿਸ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਵੱਡੀ ਮੁਸ਼ੱਕਤ ਜਿਹੜੀ ਹੈ ਜੀ ਉਹ ਕਰਨੀ ਪੈਣੀ ਆ। ਪੁਲਿਸ ਦਾ ਤਸਕਰਾਂ ਦੇ ਨਾਲ ਕਥਿਤ ਰੂਪ ਦੇ ਵਿੱਚ ਗੱਠਜੋੜ ਪੁਲਿਸ ਲਈ ਭਵਿੱਖ ਦੇ ਵਾਸਤੇ ਵੱਡੀਆਂ ਚੁਣੌਤੀਆਂ ਜਿਹੜੀਆਂ ਮੰਨਿਆ ਜਾ ਰਿਹਾ। ਸਮਗਲਰ ਤੇ ਗੈਂਗਸਟਰਾਂ ਦੀ ਪੁਲਿਸ ਦੇ ਨਾਲ ਦੋਸਤੀ ਇੰਨੀ ਪੀਢੀ ਹੋ ਗਈ ਆ ਕਿ ਜੇਲ੍ਹਾਂ ਦੇ ਵਿੱਚ ਗੈਰ ਕਾਨੂੰਨੀ ਧੰਦਿਆਂ ਦੀਆਂ ਰਿਪੋਰਟਾਂ ਜਿਹੜੀਆਂ ਜੀ ਉਹ ਸਾਹਮਣੇ ਆਉਂਦੀਆਂ ਨੇ। ਸਰਹੱਦੀ ਸੂਬੇ ਦੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਦਰਮਿਆਨ ਚੱਲ ਰਹੀ ਖਹਿਬਾਜ਼ੀ ਕਾਨੂੰਨ ਵਿਵਸਥਾ ਦੇ ਪੱਖ ਤੋਂ ਜਿਹੜੀ ਹੈ ਜੀ ਉਹ ਚੰਗੀ ਨਹੀਂ ਮੰਨੀ ਜਾ ਰਹੀ। ਇਹਦੇ ਨਾਲ ਜਿਹੜੇ ਕੁਝ ਆਫੀਸਰ ਇਮਾਨਦਾਰ ਨੇ, ਜਿਹੜੇ ਪੇਸ਼ੇਵਰ ਤਰੀਕੇ ਦੇ ਨਾਲ ਜਿਹੜਾ ਜੀ ਉਹ ਚੱਲਣਾ ਚਾਹੁੰਦੇ ਨੇ, ਉਹਨਾਂ ਨੂੰ ਤਕਰੀਬਨ ਜਾਂ ਤਾਂ ਚੁੱਪ ਕਰਨਾ ਪੈ ਰਿਹਾ ਜਾਂ ਉਹ ਜਿਹੜਾ ਜੀ ਹੌਲੀ ਹੌਲੀ ਕਰਕੇ ਖੁੱਡੇ ਲਾਈਨ ਜਿਹੜਾ ਜੀ ਉਹ ਲਾ ਦਿੱਤੇ ਜਾਂਦੇ ਆ। ਜੇ ਗੈਂਗਸਟਰਾਂ ਦੀ ਗੱਲ ਹੋਵੇ ਤਾਂ ਇਸ ਵੇਲੇ ਸੂਬੇ ਦੇ ਵਿੱਚ ਤਕਰੀਬਨ 57 ਦੇ ਕਰੀਬ ਸਰਗਰਮ ਗੈਂਗਸਟਰ ਨੇ ਜੀ ਔਰ ਕੁੱਲ ਗਿਣਤੀ ਵੈਸੇ ਇਹਨਾਂ ਦੀ ਕੋਈ 70 ਦੇ ਕਰੀਬ ਜਿਹੜੀ ਬਣਦੀ ਆ ਔਰ ਇਹਨਾਂ ਦੇ 500 ਤੋਂ ਉੱਪਰ ਜ਼ਿਆਦਾ ਜਿਹੜੇ ਉਹ ਮੈਂਬਰ ਨੇ। ਰੌਕੀ ਗੈਂਗ, ਬਿਸ਼ਨੋਈ, ਸ਼ੇਰਾ ਖੁੱਬਣ, ਜੈਪਾਲ, ਵਿੱਕੀ ਗੌਂਡਰ, ਦਵਿੰਦਰ ਸ਼ੂਟਰ, ਇਹ ਸਾਰੇ ਉਹ ਗੈਂਗਸਟਰ ਨੇ ਜੀ ਜਿਹੜੇ ਹਮੇਸ਼ਾ ਚਰਚਾ ਦੇ ਵਿੱਚ ਰਹੇ ਨੇ ਪਰ ਪੁਲਿਸ ਦੀ ਗ੍ਰਿਫਤ ਤੋਂ ਵੀ ਬਾਹਰ ਰਹੇ ਨੇ। ਬਿਲਕੁਲ ਜੀ, ਲੀਡਰਾਂ ਨੇ ਅੱਡੇ ਦੱਸੇ ਹੋਇਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਅੰਮ੍ਰਿਤਸਰ ਦੇ ਵਿੱਚ ਰਾਮ ਬਾਗ ਜੋ ਇਤਿਹਾਸਕ ਜਗ੍ਹਾ ਆ ਪਰ ਉਸ ਦੀ ਸਾਰ ਲੈਣ ਵਾਲਾ ਕੋਈ ਨਹੀਂ। ਇਹਦੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਸਮਰ ਪੈਲੇਸ ਹੁੰਦਾ ਸੀਗਾ ਰਾਮ ਬਾਗ। ਇਹਨੂੰ ਜਿਹੜੀ ਇਹਦੀ ਇਸ ਵੇਲੇ ਸਾਰ ਲੈਣ ਵਾਲਾ ਇਸ ਕਰਕੇ ਕੋਈ ਨੀਗਾ ਜੀ ਕਿ ਇਹਦੇ ਵਾਸਤੇ ਇਹਦੀ ਸ਼ੁਰੂ ਤਾਂ ਹੋਈ ਸੀਗੀ ਜੀ ਮੁਰੰਮਤ ਦਾ ਕੰਮ ਪਰ ਉਹ ਵਿੱਚ ਵਿਚਾਲੇ ਹੀ ਕਿਤੇ ਜਿਹੜਾ ਜੀ ਉਹ ਲਟਕਿਆ ਪਿਆ। ਸ਼ਾਇਦ ਉਹਦਾ ਪ੍ਰਮੁੱਖ ਕਾਰਨ ਜਿਹੜਾ ਜੀ ਉਹ ਫੰਡਾਂ ਦੀ ਘਾਟ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਲਡਿੰਗ ਸੀਗੀਆਂ ਉਹਨਾਂ ਨੂੰ ਨਾ ਸੰਭਾਲ ਸਕਣਾ। ਨਵੇਂ ਵਿਆਹੇ ਜੋੜੇ ਜਾਂ ਵਿਆਹ ਕਰਾਉਣ ਵਾਲੇ ਜੋੜੇ ਇੱਥੇ ਆਪਣੀਆਂ ਫੋਟੋਆਂ ਵਗੈਰਾ ਖਿੱਚਣ ਦੇ ਵਾਸਤੇ ਤਾਂ ਜਿਹੜਾ ਜੀ ਉਹ ਜਾਂਦੇ ਆ ਪਰ ਇਸ ਵੇਲੇ ਇਹ ਮੰਦੇ ਹਾਲਾਂ ਦੇ ਵਿੱਚੋਂ ਜਿਹੜਾ ਜੀ ਉਹ ਲੰਘ ਰਿਹਾ। ਸਮਰ ਪੈਲੇਸ ਜਿਹਨੂੰ ਕੰਪਨੀ ਬਾਗ ਵਜੋਂ ਵੀ ਜਿਹੜਾ ਜੀ ਉਹ ਜਾਣਿਆ ਜਾਂਦਾ, ਇਹਦੀ ਜਿਹੜੀ ਮੇਨ ਬਿਲਡਿੰਗ ਹੈ ਇਹਦੇ ਪਿਛਲੇ 1 ਸਾਲ ਤੋਂ ਇਹਦੀ ਮੁਰੰਮਤ ਦੇ ਵਾਸਤੇ ਲੋਹੇ ਦੀਆਂ ਪਾਈਪਾਂ ਜਿਹੜੀਆਂ ਜੀ ਉਹ ਲੱਗੀਆਂ ਹੋਈਆਂ ਨੇ ਪਰ ਕਿਸੇ ਵੀ ਹਿੱਸੇ ਦੀ ਕੋਈ ਮੁਰੰਮਤ ਜਿਹੜੀ ਆ ਜੀ ਉਹ ਹੋ ਨਹੀਂ ਸਕੀ। ਪਿਛਲੇ 6 ਮਹੀਨਿਆਂ ਤੋਂ ਮੁਕੰਮਲ ਕੰਮ ਜਿਹੜਾ ਜੀ ਉਹ ਬੰਦ ਹੈ। ਇਹਦਾ ਕੰਮ 2007 ਦੇ ਵਿੱਚ ਸ਼ੁਰੂ ਹੋਇਆ ਸੀਗਾ। ਉਦੋਂ ਇਹ ਜਿਹੜੀ ਬਿਲਡਿੰਗ ਸੀ ਇਹਨੂੰ ਖਾਲੀ ਕਰ ਦਿੱਤਾ ਗਿਆ ਸੀਗਾ ਜੀ। ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਬਣਿਆ ਹੋਇਆ ਸੀਗਾ ਜਿਹਦੇ ਵਿੱਚ ਵਿਰਾਸਤੀ ਸਮਾਨ ਸੀਗਾ ਔਰ ਇਸ ਵਿਰਾਸਤੀ ਦੇ ਜਿਹੜਾ ਜੀ ਬਹੁਤ ਵੱਡੇ ਮੁੱਲ ਵਾਲਾ ਸਮਾਨ ਨੂੰ ਨੇੜੇ ਬਣੇ ਮਹਾਰਾਜਾ ਰਣਜੀਤ ਸਿੰਘ ਪੈਨੋਰਾਮਾ ਦੇ ਇੱਕ ਹਿੱਸੇ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਗਿਆ ਸੀਗਾ। 1 ਦਹਾਕਾ ਬੀਤਣ ਨੂੰ ਹੋ ਗਿਆ ਜੀ ਪਰ ਮੁਰੰਮਤ ਦਾ ਕੰਮ ਅਜੇ ਤੱਕ ਜਿਹੜਾ ਜੀ ਉਹ ਜਾਂ ਤਾਂ ਬੰਦ ਪਿਆ ਜਾਂ ਬਹੁਤ ਸਲੋ ਜਿਹੜਾ ਜੀ ਹੋਇਆ। ਝਾਂਸੀ ਤੋਂ ਆਏ ਜਿਹੜੇ ਕਾਰੀਗਰ ਨੇ ਉਹ ਇਹ ਕਹਿੰਦੇ ਆ ਕਿ ਮੁਰੰਮਤ ਦਾ ਕੰਮ ਮੁੰਬਈ ਦੇ ਇੱਕ ਠੇਕੇਦਾਰ ਨੂੰ ਦਿੱਤਾ ਗਿਆ ਸੀਗਾ। ਠੇਕੇਦਾਰ ਨੇ ਜਿਹੜਾ ਜੀ ਕੰਮ ਮਾੜਾ ਮੋਟਾ ਸ਼ੁਰੂ ਕੀਤਾ ਫਿਰ ਕਿੱਥੋਂ ਰੌਲਾ ਪੈ ਗਿਆ ਕਿਸੇ ਨੂੰ ਕੁਝ ਨਹੀਂ ਪਤਾ। ਅੰਦਰੂਨੀ ਹਿੱਸੇ ਦੇ ਅੰਦਰ ਜਿਹੜਾ ਜੀ ਚੱਲ ਰਿਹਾ ਕੰਮ ਅਜੇ ਮੁਕੰਮਲ ਨਹੀਂ ਹੋਇਆ। ਪਿਛਲੇ ਜੂਨ ਮਹੀਨੇ ਤੋਂ ਕੰਟੀਨਿਊ ਜਿਹੜਾ ਜੀ ਉਹ ਬੰਦ ਹੈ। ਸਮਰ ਪੈਲੇਸ ਦੀ ਸਾਂਭ ਸੰਭਾਲ ਦਾ ਕੰਮ ਜਿਹੜਾ ਜੀ ਪੰਜਾਬ ਹੈਰੀਟੇਜ ਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਕੋਲੇ ਆ। ਉਹ ਕਹਿੰਦਾ ਜੀ ਕਿ ਫੰਡਾਂ ਦੀ ਘਾਟ ਸੀਗੀ, ਹੁਣ ਠੀਕ ਹੋ ਗਿਆ, ਅੱਗੋਂ ਜਿਹੜਾ ਜੀ ਇਹ ਛੇਤੀ ਕੰਮ ਸ਼ੁਰੂ ਹੋ ਜਾਊਗਾ। ਪਰ ਲੋਕ ਜਿਹੜਾ ਜੀ ਇਹ ਸੋਚਦੇ ਨੇ ਕਿ ਅਜਿਹੀਆਂ ਵਿਰਾਸਤੀ ਇਮਾਰਤਾਂ ਜਿੱਦਾਂ ਰਾਜਸਥਾਨ ਵਰਗੇ ਸੂਬੇ ਦੇ ਵਿੱਚ ਨੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਪ੍ਰਜ਼ਰਵ ਕੀਤਾ ਔਰ ਕੰਟੀਨਿਊਸ ਉਹਨਾਂ ਨੂੰ ਜਿਹੜਾ ਜੀ ਉਹ ਮੇਨਟੇਨ ਕੀਤਾ ਜਾ ਰਿਹਾ ਉਹਦੇ ਤੋਂ ਵੀ ਉਸ ਸੂਬੇ ਤੋਂ ਕੋਈ ਸਿੱਖਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨੀਗਾ ਕਿ ਇਸ ਤਰ੍ਹਾਂ ਦੀਆਂ ਹੈਰੀਟੇਜ ਬਿਲਡਿੰਗ ਜਿਹੜੀਆਂ ਜੀ ਜੇ ਉਹ ਗਵਾਚ ਗਈਆਂ ਤੇ ਕੱਲ ਨੂੰ ਵਿਰਾਸਤ ਦੇ ਵਿੱਚ ਵਿਖਾਉਣ ਦੇ ਵਾਸਤੇ ਸਿਵਾਏ
ਸੰਗਮਰਮਰ ਤੋਂ ਹੋਰ ਕੁਝ ਵੀ ਨਹੀਂ ਰਹੂਗਾ। ਜੀ ਜੀ ਬਿਲਕੁਲ, ਬਹੁਤ ਜ਼ਰੂਰੀ ਹੈ ਕਿ ਇਤਿਹਾਸਕ ਜਗ੍ਹਾ ਨੂੰ ਆਪਾਂ ਸਾਂਭ ਕੇ ਰੱਖੀਏ। ਤਾਂ ਕਿ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿ ਰਾਜ ਸਭਾ ਦੀਆਂ ਸੀਟਾਂ ਨੂੰ ਲੈ ਕੇ ਜ਼ੋਰ ਅਜ਼ਮਾਇਸ਼ ਜਾਰੀ। ਬਿਲਕੁਲ ਜੀ, ਆਮ ਆਦਮੀ ਪਾਰਟੀ ਦੇ ਦਿੱਲੀ ਵਿਧਾਨ ਸਭਾ ਦੇ ਵਿੱਚ 66 ਵਿਧਾਇਕ ਹੈ, ਜਿਹਦੇ ਕਰਕੇ ਰਾਜ ਸਭਾ ਦੇ ਵਾਸਤੇ 3 ਉਮੀਦਵਾਰ ਦਿੱਲੀ ਤੋਂ ਜਾਣੇ ਆ ਜੀ। ਉਹ ਤਿੰਨੇ ਹੀ ਇਹਦੇ ਹੋਣੇ ਆ ਔਰ ਪਹਿਲੀ ਵਾਰੀ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਰਾਜ ਸਭਾ ਦੇ ਵਿੱਚ ਦਸਤਕ ਦੇਊਗੀ। ਪਰ ਰਾਜ ਸਭਾ ਦੀਆਂ ਸੀਟਾਂ ਨੂੰ ਲੈ ਕੇ ਜਿਹੜਾ ਜੀ ਉਹ ਘਮਸਾਨ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਚੱਲੀ ਜਾ ਰਿਹਾ। ਹਾਲਾਂਕਿ ਜਿਹੜਾ ਪਿਛਲੇ ਦਿਨੀ ਟਵਿੱਟਰ ਦੇ ਉੱਤੇ ਵੀ ਇਹ ਜਿਹੜਾ ਜੀ ਉਹ ਚਰਚਾ ਦੇ ਵਿੱਚ ਰਿਹਾ ਔਰ ਪਾਰਟੀ ਦੇ ਇੱਕ ਆਗੂ ਜਿਹੜੇ ਸੀਗੇ ਜੀ ਸੌਰਵ ਭਾਰਦਵਾਜ, ਉਹਨੇ ਇਹ ਕਿਹਾ ਕਿ ਜਿਹੜੇ ਲੋਕ ਟਿਕਟ ਜਾਂ ਸੰਸਦ ਦੇ ਵਿੱਚ ਜਾਣ ਦੇ ਲਾਲਚ ਦੇ ਵਿੱਚ ਆਏ ਆ ਉਹ ਪਾਰਟੀ ਛੱਡ ਕੇ ਜਾ ਸਕਦੇ ਆ। ਤਾਂ ਕਿ ਸਿੱਧਾ ਇਸ਼ਾਰਾ ਉਹਨਾਂ ਲੋਕਾਂ ਦੇ ਵੱਲ ਸੀਗਾ ਜੀ ਜਿਹੜੇ ਪ੍ਰੈਸ਼ਰ ਬਣਾਉਣ ਦੇ ਯਤਨਾਂ ਦੇ ਵਿੱਚ ਨੇ ਕਿ ਰਾਜ ਸਭਾ ਦੀ ਸੀਟ ਉਹਨੂੰ ਦਿੱਤੀ ਜਾਵੇ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਕੁਮਾਰ ਵਿਸ਼ਵਾਸ ਦਾ ਨਾਮ ਜਿਹੜਾ ਜੀ ਉਹ ਆਉਂਦਾ। ਕੁਮਾਰ ਵਿਸ਼ਵਾਸ ਦੇ ਜਿਹੜੇ ਸਮਰਥਕ ਨੇ ਪਿਛਲੇ ਦਿਨੀ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਦਫ਼ਤਰ ਵੀ ਘੇਰਿਆ ਸੀਗਾ ਜੀ ਔਰ ਇਹ ਗੱਲ ਆਖੀ ਕਿ ਕੁਮਾਰ ਵਿਸ਼ਵਾਸ ਨੂੰ ਰਾਜ ਸਭਾ ਦੇ ਵਾਸਤੇ ਚੁਣਿਆ ਜਾਵੇ। ਆਮ ਆਦਮੀ ਪਾਰਟੀ ਯਤਨਾਂ ਦੇ ਵਿੱਚ ਸੀਗੀ ਪਿਛਲੇ ਦਿਨਾਂ ਤੋਂ ਕਿ ਕੁਝ ਨੋਨ ਚਿਹਰੇ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪੋ ਆਪਣਾ ਕੰਟਰੀਬਿਊਸ਼ਨ ਦਿੱਤਾ, ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜ ਕੇ ਉਹ ਇਸ ਅੰਦਰੂਨੀ ਲੜਾਈ ਤੋਂ ਬਚ ਸਕੇ। ਪਰ ਗੱਲ ਜਿਹੜੀ ਹੈ ਜੀ ਉਹ ਕਿਸੇ ਪਾਸੇ ਲੱਗੀ ਨਹੀਂ। ਕੁਛ ਇੱਕ ਨੇ ਜਿਹੜੀ ਸੀ ਉਹ ਨਾ ਕਰਤੀ, ਖਾਸ ਤੌਰ ਦੇ ਉੱਤੇ RBI ਦੇ ਜਿਹੜੇ ਸਾਬਕਾ ਗਵਰਨਰ ਨੇ ਉਹਨਾਂ ਨੇ ਵੀ ਨਾ ਕਰਤੀ। ਹੁਣ ਇਹ ਕਿਹਾ ਜਾ ਰਿਹਾ ਜੀ ਇੱਕ ਤਾਂ ਸੰਜੇ ਸਿੰਘ ਜਿਹੜੇ ਨੇ ਉਹ ਰਾਜ ਸਭਾ ਦੇ ਉਮੀਦਵਾਰ ਹੋ ਸਕਦੇ ਆ, ਜਿਹੜੇ ਪੰਜਾਬ ਮਾਮਲਿਆਂ ਦੇ ਵਾਸਤੇ ਇੰਚਾਰਜ ਕਿਸੇ ਸਮੇਂ ਰਹੇ ਨੇ। ਦੂਜੇ 2 ਨਾਮ ਜਿਹੜੇ ਆ ਜੀ ਉਹ ਕਿਹੜੇ ਹੋਣਗੇ ਅਜੇ ਕੁਝ ਜਿਹੜਾ ਜੀ ਉਹ ਪਤਾ ਨਹੀਂ ਲੱਗਿਆ। ਇਹ ਜਿਹੜੀ ਚੋਣ ਹੈ ਜੀ ਇਹ ਹੋਣੀ ਆ ਫਰਵਰੀ ਦੇ ਪਹਿਲੇ ਹਫ਼ਤੇ ਜਿਹੜਾ ਜੀ ਔਰ ਇਹ ਕਿਹਾ ਜਾ ਰਿਹਾ ਕਿ ਅਗਲੇ 2-3 ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਿਆਸੀ ਮਾਮਲਿਆਂ ਦੇ ਬਾਰੇ ਬੈਠਕ ਹੋ ਰਹੀ ਹੈ, ਜਿਹਦੇ ਵਿੱਚ ਇਹ ਉਮੀਦਵਾਰ ਜਿਹੜੇ ਉਹ ਤੈਅ ਕੀਤੇ ਜਾ ਸਕਦੇ ਆ। ਜਦੋਂ ਉਮੀਦਵਾਰ ਤੈਅ ਹੋਣਗੇ ਤਾਂ ਫਿਰ ਸੰਦੇ ਉਹ ਇੱਕ ਅਨਾਰ ਕਈ ਬਿਮਾਰ ਵਾਲੀ ਜਿਹੜੀ ਹੈ ਜੀ ਉਹ ਗੱਲ ਹੋਊਗੀ ਕਿ ਜਿਹੜੇ ਨਾਰਾਜ਼ ਨੇ ਫਿਰ ਉਹ ਕਿਹੋ ਜਿਹਾ ਸਟੈਂਡ ਲੈਣਗੇ, ਇਹਦੇ ਉੱਤੇ ਵੀ ਜਿਹੜਾ ਜੀ ਉਹ ਨੇੜਿਓਂ ਅੱਖ ਰੱਖਣ ਵਾਲੀ ਹੋਊਗੀ। ਸੀਟਾਂ 3 ਨੇ ਤੇ ਉਮੀਦਵਾਰ ਤਕਰੀਬਨ ਜਿਹੜਾ ਜੀ ਉਹ 30 ਕਹੇ ਜਾ ਸਕਦੇ। ਬਿਲਕੁਲ ਜੀ, ਮੈਨੂੰ ਲੱਗਦਾ 30 ਤੋਂ ਵੀ ਜ਼ਿਆਦਾ ਹੀ ਹੋਣਗੇ, ਪਰ ਆਪੋ ਤਾਪੀ ਬੜੀ ਪਈ ਹੋਈ ਹੈ ਲੋਕਾਂ ਨੂੰ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਚਰਨਜੀਤ ਚੱਢਾ ਦੀ, ਜਿਹੜਾ ਕਾਫੀ ਖਬਰਾਂ ਦੇ ਵਿੱਚ ਕਈ ਦਿਨਾਂ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ। ਜੀ ਚੀਫ ਖਾਲਸਾ ਦੀਵਾਨ ਤੇ ਉਹਦਾ ਬਰਤਰਫ ਪ੍ਰਧਾਨ ਚਰਨਜੀਤ ਚੱਢਾ ਜਿਹੜਾ ਵੀਡੀਓ ਮਾਮਲੇ ਦੇ ਵਿੱਚ ਇਸ ਵੇਲੇ ਚਰਚਿਤ ਹੈ ਜੀ, ਉਹਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਨੇ ਜਿਹੜੀਆਂ 3 ਮੈਂਬਰੀ ਇੱਕ ਜਿਹੜੀ ਹੈ ਜੀ ਉਹ ਜਾਂਚ ਟੀਮ ਬਣਾਈ ਆ, ਜਿਹਨੂੰ ਅਜੇ ਤੱਕ ਇਹ ਕੋਈ ਜਾਣਕਾਰੀ ਨਹੀਂ ਕਿ ਚਰਨਜੀਤ ਚੱਢਾ ਕਿੱਥੇ ਆ। ਕੁਝ ਸੂਤਰ ਜਿਹੜੇ ਆ ਜੀ ਉਹ ਦੱਸਦੇ ਆ ਕਿ ਚਰਨਜੀਤ ਚੱਢਾ ਦਿੱਲੀ ਦੇ ਵਿੱਚ ਹੋ ਸਕਦਾ, ਕਿਉਂਕਿ ਦਿੱਲੀ ਵਾਲਿਆਂ ਦੇ ਨਾਲ ਉਹਦੀ ਨੇੜਤਾ ਜਿਹੜੀ ਹੈ ਜੀ ਉਹ ਸਭ ਨੂੰ ਪਤਾ। ਅਕਸਰ ਇਹੋ ਜਿਹੇ ਇਸ਼ੂਜ਼ ਦੇ ਉੱਤੇ ਜਿਹੜਾ ਅਕਾਲੀ ਦਲ ਬਾਦਲ ਹੈ ਉਹਨੂੰ ਘੇਰਨ ਵਾਲੇ ਪਰਮਜੀਤ ਸਿੰਘ ਸਰਨਾ ਹੋਰਾਂ ਦੀ ਚੁੱਪ ਜਾਂ ਉਹਨਾਂ ਦੇ ਧੜੇ ਦੀ ਜਿਹੜੀ ਚੁੱਪ ਹੈ ਚਰਨਜੀਤ ਚੱਢਾ ਵਾਲੇ ਮਾਮਲੇ ਦੇ ਵਿੱਚ ਚਰਚਾ ਦਾ ਵਿਸ਼ਾ ਇਹ ਵੀ ਬਣ ਰਹੀ ਹੈ। ਔਰ ਇਹ ਕਿਹਾ ਜਾ ਰਿਹਾ ਕੁਝ ਜਿਹੜੇ ਸੂਤਰ ਨੇ ਦੱਸਦੇ ਨੇ ਕਿ ਸ਼ਾਇਦ ਚਰਨਜੀਤ ਚੱਢਾ ਜਿਹੜਾ ਜੀ ਉਹ ਮੁਲਕ ਤੋਂ ਬਾਹਰ ਚਲਿਆ ਗਿਆ, ਉਹਦੇ ਮਸਕਟ ਜਾਣ ਦੀਆਂ ਖਬਰਾਂ ਵੀ ਜਿਹੜੀਆਂ ਜੀ ਉਹ ਚੱਲੀ ਜਾਂਦੀਆਂ ਨੇ। ਪੁਲਿਸ ਕਹਿੰਦੀ ਹੈ ਕਿ ਉਹਨਾਂ ਨੂੰ ਨਹੀਂ ਪਤਾ ਕਿ ਚਰਨਜੀਤ ਚੱਢਾ ਇਸ ਵੇਲੇ ਕਿੱਥੇ ਆ। ਉਹਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਕੁਝ ਥਾਵਾਂ ਦੇ ਉੱਤੇ ਛਾਪੇਮਾਰੀ ਜਿਹੜੀ ਹੈ ਜੀ ਉਹ ਜ਼ਰੂਰ ਕੀਤੀ ਗਈ ਆ। ਅੱਗੋਂ ਚਰਨਜੀਤ ਚੱਢਾ ਘਰ ਨਹੀਂ ਮਿਲਿਆ, ਉਹਦੇ ਘਰ ਦੀ ਵੀ ਜਿਹੜੀ ਹੈ ਜੀ ਉਹ ਤਲਾਸ਼ੀ ਲਈ ਗਈ ਆ ਔਰ ਇਹ ਪੁਲਿਸ ਦੀ ਛਾਪੇਮਾਰੀ ਜਿਹੜੀ ਆ ਉਹ ਨਿਰੰਤਰ ਜਾਰੀ ਹੈ। ਚਰਨਜੀਤ ਚੱਢਾ ਦੇ ਮੁੰਡੇ ਇੰਦਰਬੀਰ ਸਿੰਘ ਚੱਢਾ ਨੂੰ ਅੰਮ੍ਰਿਤਸਰ ਦੀ ਅਦਾਲਤ ਨੇ ਜਿਹੜਾ ਜੀ ਉਹ ਐਂਟੀਸਪੇਟਰੀ ਦਿੱਤੀ ਆ ਔਰ ਇਹ 8 ਦਿਨ ਦੀ ਐਂਟੀਸਪੇਟਰੀ ਆ। ਇਹ ਆਖਿਆ ਕਿ ਉਹ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਵੇ। ਹਾਲਾਂਕਿ ਪੱਕੀ ਜ਼ਮਾਨਤ ਦੇ ਵਾਸਤੇ ਫੈਸਲਾ ਜਿਹੜਾ ਜੀ ਉਹ 8 ਤਰੀਕ ਨੂੰ ਆਊਗਾ, ਜਨਵਰੀ ਦੀ 8 ਤਰੀਕ ਨੂੰ। ਔਰ ਜਿਹੜਾ ਚੱਡੇ ਦਾ ਮੁੰਡਾ ਜੀ ਉਹਦੇ ਉੱਤੇ ਡਰਾਉਣ ਧਮਕਾਉਣ ਦੇ ਦੋਸ਼ ਜਿਹੜੇ ਆ ਜੀ ਉਹ ਲੱਗੇ ਆ, ਜਿਹਦੇ ਤਹਿਤ ਉਹਦੇ ਉੱਤੇ ਮਾਮਲਾ ਦਰਜ ਕੀਤਾ ਗਿਆ। ਪੁਲਿਸ ਕਹਿੰਦੀ ਹੈ ਕਿ ਉਹ ਛੇਤੀ ਚਰਨਜੀਤ ਚੱਢਾ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕਰ ਸਕਦੀ ਹੈ, ਪਰ ਇਹ ਕਿਹਾ ਜਾ ਰਿਹਾ ਜੀ ਕਿ ਉਹਦੀ ਬਹਿਣੀ ਉੱਠਣੀ ਕਿਉਂਕਿ ਵੱਡੇ ਲੋਕਾਂ ਦੇ ਨਾਲ ਹੈ। ਬੇਸ਼ੱਕ ਬਹੁਤਿਆਂ ਨੇ ਜਿਹੜੀ ਹੈ ਜੀ ਜ਼ੁਬਾਨ ਬੰਦ ਕਿਉਂ ਨਾ ਕਰ ਲਈ ਹੋਵੇ ਇਸ ਮਾਮਲੇ ਦੇ ਉੱਤੇ, ਉਹ ਨਾ ਬੋਲਦੇ ਹੋਣ, ਪਰ ਚਰਨਜੀਤ ਚੱਢਾ ਨੂੰ ਉਹ ਕਿਤੇ ਨਾ ਕਿਤੇ ਪਨਾਹ ਜਿਹੜੀ ਹੈ ਜੀ ਉਹ ਜ਼ਰੂਰ ਦੇ ਰਹੇ ਆ। ਬਹੁਤੇ ਸੂਤਰ ਜਿਹੜੇ ਆ ਜੀ ਉਹ ਇਹ ਵੀ ਦੱਸਦੇ ਆ ਕਿ ਉਹ ਸ਼ਾਇਦ ਮਸਕਟ ਵਗੈਰਾ ਨਹੀਂ ਗਿਆ, ਉਹ ਇੱਥੇ ਹੀ ਆ, ਉਹ ਦਿੱਲੀ ਹੋ ਸਕਦਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜੇ ਬਾਹਰਲੇ ਮੁਲਕਾਂ ਦੇ ਜਿਹੜੇ ਇੰਟਰਨੈਸ਼ਨਲ ਇਨਵੈਸਟਰ ਨੇ
ਉਹ ਭਾਰਤ ਵਿੱਚ ਇਨਵੈਸਟ ਕਰਨ ਤੋਂ ਡਰਦੇ ਨੇ ਕਿ ਇੱਥੇ ਭ੍ਰਿਸ਼ਟਾਚਾਰ ਬਹੁਤ? ਜੀ ਦੇਖੋ, ਇਹ ਸਾਡੇ ਮੁਲਕ ਅਮਰੀਕਾ ਦੀ ਇੱਕ ਜਿਹੜੀ ਫਰਮ ਹੈ ਕਰੋਲ, ਉਹਨੇ ਇਹ ਜਿਹੜਾ ਦਾਅਵਾ ਕੀਤਾ ਕਿ ਜਿਹੜੇ ਇੰਟਰਨੈਸ਼ਨਲ ਇਨਵੈਸਟਰ ਨੇ ਉਹ ਜਦੋਂ ਵੀ ਭਾਰਤ ਦੇ ਵਿੱਚ ਇਨਵੈਸਟ ਕਰਨ ਦੀ ਸੋਚਦੇ ਆ ਤੇ ਉਹਨਾਂ ਲਈ ਭ੍ਰਿਸ਼ਟਾਚਾਰ ਅਜੇ ਵੀ ਸਭ ਤੋਂ ਵੱਡੀ ਜਿਹੜੀ ਆ ਉਹ ਚੁਣੌਤੀ ਹੈ। ਜਿਹੜਾ ਇਹਦੇ ਜੋਖਮ ਨੂੰ ਜਿਹੜਾ ਵਿਕਾਸਸ਼ੀਲ ਕਾਰਪੋਰੇਟ ਹੈ ਉਹਨੂੰ ਇਹ ਵੱਡੀ ਚੁਣੌਤੀ ਜਿਹੜਾ ਜੀ ਉਹ ਮੰਨਿਆ ਜਾਂਦਾ ਕਿ ਜੇ ਗੱਲ ਭ੍ਰਿਸ਼ਟਾਚਾਰ ਦੀ ਜਿਹੜੀ ਉਹ ਆਉਂਦੀ ਹੈ, ਜੇ ਉੱਥੇ ਇਨਵੈਸਟਮੈਂਟ ਨਹੀਂ ਹੋ ਰਹੀ ਤਾਂ ਇਹਦਾ ਮਤਲਬ ਇਹ ਹੈ ਜੀ ਕਿ ਉਹ ਮੁਲਕ ਦੇ ਉੱਤੇ ਮਾੜਾ ਅਸਰ ਜਿਹੜਾ ਜੀ ਉਹ ਪਾ ਰਹੀ ਹੈ। ਨਿਊਯਾਰਕ ਦੇ ਵਿੱਚ ਆਧਾਰਿਤ ਇਹ ਫਰਮ ਹੈ ਕਰੋਲ, ਉਹਨੇ ਕਿਹਾ ਕਿ ਜਿਹੜਾ 14 ਦੇ ਵਿੱਚ ਭਾਰਤ ਦੇ ਵਿੱਚ ਇੱਕ ਸਥਿਰ ਸਰਕਾਰ ਜਿਹੜਾ ਜੀ ਉਹ ਆਉਣ ਤੋਂ ਬਾਅਦ ਇੰਟਰਨੈਸ਼ਨਲ ਜਿਹੜੇ ਇਨਵੈਸਟਰ ਨੇ ਉਹਨਾਂ ਨੂੰ ਇਸ ਗੱਲ ਦੀ ਉਮੀਦ ਸੀਗੀ ਕਿ ਭਾਰਤ ਦੇ ਵਿੱਚ ਜਿਹੜਾ ਇਨਵੈਸਟਮੈਂਟ ਦਾ ਮਾਹੌਲ ਹੈ ਜੀ ਉਹਦੇ ਵਿੱਚ ਕਈ ਅਹਿਮ ਬਦਲਾਅ ਆਉਣਗੇ, ਪਰ ਇਹ ਕਿਹਾ ਜਾ ਰਿਹਾ ਹੈ ਕੁਛ ਵੀ ਨਹੀਂ ਹੋਇਆ। ਇੰਟਰਨੈਸ਼ਨਲ ਜਿਹੜੇ ਇਨਵੈਸਟਰ ਨੇ ਜੀ ਉਹਨਾਂ ਦੇ ਫੈਸਲਿਆਂ ਨੂੰ ਅਸਰਅੰਦਾਜ਼ ਕਰਨ ਵਾਲੇ ਕਾਰਕਾਂ, ਟੈਕਸ, ਬੇਰੁਜ਼ਗਾਰੀ, ਸਮਾਜਿਕ ਅਸਥਿਰਤਾ, ਰਾਜ ਪੱਧਰ ਦੀ ਸਿਆਸਤ, ਪੈਸੇ ਦੀ ਅਣਹੋਂਦ, ਸੰਘਰਸ਼ ਕਰਦਾ ਬੈਂਕਿੰਗ ਸਿਸਟਮ ਜਿਹੜਾ ਜੀ ਇਹ ਸਾਰੀਆਂ ਚੀਜ਼ਾਂ ਉਹਦੇ ਸਾਹਮਣੇ ਨੇ। ਮੌਜੂਦਾ ਸਰਕਾਰ ਦੇ ਵੱਲੋਂ ਦੇਸ਼ ਦੀ ਕਮਾਨ ਜਿਹੜੀ ਜਦੋਂ ਹੱਥਾਂ 'ਚ ਲਈ ਤਾਂ ਉਦੋਂ ਇਹ ਲੱਗਿਆ ਕਿ ਜਿਹੜੇ ਇੰਟਰਨੈਸ਼ਨਲ ਇਨਵੈਸਟਰ ਨੇ ਉਹਨਾਂ ਦਾ ਡਰ ਜਿਹੜਾ ਜੀ ਉਹ ਘਟੂਗਾ, ਪਰ ਇਹ ਕਿਹਾ ਗਿਆ ਜੀ ਕਿ ਇੱਦਾਂ ਦਾ ਕੁਛ ਵੀ ਜਿਹੜਾ ਉਹ ਨਹੀਂ ਹੋਇਆ। ਔਰ ਇਹ ਕਿਹਾ ਗਿਆ ਜੀ ਕਿ ਮੌਜੂਦਾ ਸਰਕਾਰ ਕਈ ਵਾਅਦਿਆਂ ਦੇ ਨਾਲ ਸੱਤਾ ਦੇ ਵਿੱਚ ਆਈ ਤੇ ਇੰਟਰਨੈਸ਼ਨਲ ਜਿਹੜੇ ਇਨਵੈਸਟਰ ਸੀਗੇ ਉਹਨਾਂ ਨੂੰ ਇਹ ਉਮੀਦ ਬੱਝੀ ਕਿ ਭਾਰਤ ਦੇ ਵਿੱਚ ਕਾਰੋਬਾਰੀ ਮਾਹੌਲ ਨੂੰ ਲੈ ਕੇ ਤਬਦੀਲੀ ਆਊਗੀ, ਪਰ ਜਿਹੜੇ ਕਰੋਲ ਦੇ ਜਿਹੜੇ ਬੁਲਾਰੇ ਨੇ ਉਹ ਇਹ ਕਹਿੰਦੇ ਆ ਕਿ ਇਸ ਤਰ੍ਹਾਂ ਦਾ ਕੁਛ ਵੀ ਜਿਹੜਾ ਜੀ ਉਹ ਨਹੀਂ ਹੋਇਆ। ਇਹ ਕਿਹਾ ਗਿਆ ਕਿ ਸਰਕਾਰ ਯਤਨਾਂ 'ਚ ਹੈ, ਨੋਟਬੰਦੀ ਤੇ GST ਵਰਗੇ ਜਿਹੜੇ ਪ੍ਰਬੰਧ ਹੈ ਉਹ ਕੀਤੇ ਗਏ ਚੰਗੇ ਪ੍ਰਬੰਧ ਹੈ, ਪਰ ਨਾਲ ਦੀ ਨਾਲ ਕਰੋਲ ਇਹ ਵੀ ਕਹਿੰਦੀ ਹੈ ਕਿ ਜਿਹੜੇ ਇੰਟਰਨੈਸ਼ਨਲ ਤੌਰ ਦੇ ਉੱਤੇ ਜਿਹੜੀ ਠੱਗੀ ਆ ਉਹਦੇ ਬਾਰੇ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ 20% ਦੇ ਕਰੀਬ ਇਨਵੈਸਟਰ ਤੇ ਕੰਪਨੀਆਂ ਭ੍ਰਿਸ਼ਟਾਚਾਰ ਤੇ ਹੋਰ ਕਾਰਨਾਂ ਕਰਕੇ ਭਾਰਤ ਦੇ ਵਿੱਚ ਕਾਰੋਬਾਰ ਕਰਨ ਤੋਂ ਝਿਜਕਦੀਆਂ ਨੇ। ਉਧਰ ਜਿਹੜੀ ਟਰਾਂਸਪੇਰੈਂਸੀ ਇੰਟਰਨੈਸ਼ਨਲ ਜਿਹੜਾ ਦੀ ਉਹਦਾ ਜਿਹੜਾ ਸਰਵੇਖਣ ਹੈ ਉਹ ਕਹਿੰਦਾ ਕਿ ਭਾਰਤ ਦੇ ਵਿੱਚ 69% ਲੋਕਾਂ ਦਾ ਇਹ ਕਹਿਣਾ ਕਿ ਉਹਨਾਂ ਨੂੰ ਕੰਮ ਕਰਾਉਣ ਦੇ ਵਾਸਤੇ ਰਿਸ਼ਵਤ ਦੇਣੀ ਪੈਂਦੀ ਆ। ਜੇ ਇੱਥੇ ਰਹਿੰਦੇ ਲੋਕਾਂ ਦਾ ਜਿਹੜਾ ਜੀ ਇਹ ਕਹਿਣਾ ਹੈ ਕਿ ਰਿਸ਼ਵਤ ਦੇਣੀ ਪੈਂਦੀ ਆ, ਤੇ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ ਕਿ ਜਿਹੜਾ ਇੰਟਰਨੈਸ਼ਨਲ ਇਨਵੈਸਟਰ ਹੈ ਜਿਹੜਾ ਸਭ ਤੋਂ ਵੱਧ ਜਿਹੜੀ ਚੀਜ਼ ਤੋਂ ਡਰਦਾ ਉਹ ਭ੍ਰਿਸ਼ਟਾਚਾਰ ਹੈ। ਬਾਬੂਸ਼ਾਹੀ ਜਿਹੜੀ ਹੈ ਜੀ ਉਹ ਕਿਸੇ ਪਾਸੇ ਲੱਗਣ ਨਹੀਂ। ਬਿਲਕੁਲ ਜੀ, ਜੇ ਉਹ ਬੈਂਕਾਂ ਵਾਲਾ ਕਾਨੂੰਨ ਬਣ ਗਿਆ ਤਾਂ ਫਿਰ ਤਾਂ ਬਿਲਕੁਲ ਹੀ ਮੇਰੇ ਖਿਆਲ ਦੇ ਵਿੱਚ ਸਾਫ਼ ਚਮਕਾ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਆ। ਹੁਣ ਅਗਲੇ ਸਾਲ ਜ਼ਰੂਰ ਅਗਲਾ ਬੁਲਟਨ ਲੈ ਕੇ ਆਵਾਂਗੇ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।